ਅਗਲੀ ਖਬਰ ਦੇ ਵੱਲ ਵਧੀਏ। ਤੁਸੀਂ ਇੱਕ ਦਿਨ ਸੰਸਕ੍ਰਿਤ ਦਾ ਲਫ਼ਜ਼ ਵਰਤਿਆ ਸੀਗਾ ਜਦੋਂ G20 ਸੰਮੇਲਨ ਹੋ ਰਿਹਾ ਸੀ, ਵਾਸੂਦੇਵ ਕੁਟੁੰਬ, ਏਦਾਂ ਦਾ ਕੁਛ ਸ਼ਬਦ ਵਰਤਿਆ ਗਿਆ ਸੀਗਾ, ਜਦੋਂ ਇਹਨਾਂ ਨੇ ਉਹਦੇ ਨਾਲ ਕਹਿੰਦੇ ਕਮਲ ਦਾ ਫੁੱਲ ਬਣਿਆ ਹੋਇਆ ਸੀਗਾ। ਪਰ ਕਿਉਂਕਿ ਉਹ ਚਲੋ ਬਿਲਕੁਲ। ਸਮਾਗਮ ਜੇ ਵਿਰੋਧੀ ਧਿਰਾਂ ਉਹਦੇ ਤੇ ਬੋਲਣ ਜੋਗੀਆਂ ਨਹੀਂ ਸੀ, ਨਹੀਂ ਤਾਂ ਫਿਰ ਹੋਰ ਰੌਲਾ ਪੈ ਜਾਣਾ ਸੀਗਾ ਕਿ ਬਈ ਇਹ ਤਾਂ ਦੇਸ਼ ਵਿਰੋਧੀ ਆ। ਪਹਿਲਾਂ ਹੀ ਉਹਨਾਂ ਨੇ ਤਾਂ ਪੰਗਾ ਲੈ ਲਿਆ ਇੰਡੀਆ ਨਾਂ ਰੱਖ ਕੇ। ਤੇ ਪਰ ਹੁਣ ਕਹਿੰਦੇ ਆ ਵੀ ਚਲੋ ਉਹ ਤਾਂ ਜਿਹੜੀਆਂ ਗੱਲਾਂ ਹੋਈਆਂ ਲੰਘੀਆਂ ਬੀਤੀਆਂ, ਪਰ ਨਵੀਂ ਸੰਸਦ ਦੇ ਵਿੱਚ ਕਹਿੰਦੇ ਵੀ ਜਿਹੜੇ ਅਧਿਕਾਰੀ ਨੇ ਕੰਮ ਕਰਨਗੇ, ਜਦੋਂ ਕੰਮਕਾਰ ਚੱਲੂਗਾ ਜਾਂ ਵੈਸੇ ਵੀ, ਤਾਂ ਉਹਦੇ 'ਚ ਜਦੋਂ ਉਹਨਾਂ ਦੇ ਕਮੀਜ਼ਾਂ ਪਾਉਣਗੇ ਉਹ, ਤਾਂ ਉਹਨਾਂ ਦੇ ਉੱਤੇ ਕਮਲ ਦਾ ਫੁੱਲ ਬਣਿਆ ਹੋਊਗਾ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਆਪਣੇ ਸਰੋਤਿਆਂ ਦਰਸ਼ਕਾਂ ਦੇ ਧਿਆਨ 'ਚ ਹੋਏਗੀ ਗੱਲ ਕਿ ਜਦੋਂ ਸੈਸ਼ਨ ਦੀ ਤਰੀਕ ਐਲਾਨੀ ਗਈ ਸੀ, ਹਾਂਜੀ। ਆਪਾਂ ਉਸ ਦਿਨ ਏਜੰਡੇ ਨੂੰ ਲੈ ਕੇ ਗੱਲ ਕਰ ਰਹੇ ਸੀ, ਔਰ ਉਹ ਏਜੰਡਾ ਅੱਜ ਵੀ ਗੁਪਤ ਹੈ। ਜੀ। ਅੱਜ ਦੀ ਤਰੀਕ 'ਚ ਵੀ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਤਦ ਵੀ ਦੇਸ਼ ਦੀ ਸੰਸਦ ਲਈ ਚੁਣੇ ਗਏ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਅਜੇ ਤੱਕ ਜਾਣਕਾਰੀ ਨਹੀਂ, ਚਾਹੇ ਉਹ ਮੈਂਬਰ ਭਾਜਪਾ ਨਾਲ ਸੰਬੰਧਿਤ ਹੋਣ, ਚਾਹੇ ਉਹ ਮੋਦੀ ਦੀ ਕੈਬਨਿਟ ਦਾ ਵੀ ਹਿੱਸਾ ਹੋਣ, ਜਾਂ ਸੰਸਦੀ ਮਾਮਲਿਆਂ ਦੇ ਮੰਤਰੀ ਹੋਣ, ਉਹਨਾਂ ਨੂੰ ਵੀ ਜਾਣਕਾਰੀ ਨਹੀਂ ਕਿ ਏਜੰਡਾ ਕੀ ਹੋਊਗਾ 18 ਤੋਂ 22 ਤਰੀਕ ਤੱਕ ਵਾਲੇ 5 ਦਿਨ ਦੇ ਸੈਸ਼ਨ 'ਚ। ਪਰ ਉਸੇ ਦਿਨ ਆਪਾਂ ਇਹ ਚਰਚਾ ਕੀਤੀ ਸੀ ਕਿ 18 ਤਰੀਕ ਨੂੰ ਸੈਸ਼ਨ ਸ਼ੁਰੂ ਤਾਂ ਪੁਰਾਣੀ ਸੰਸਦ 'ਚ ਹੋਊਗਾ, ਪਰ 19 ਤਰੀਕ ਨੂੰ ਨਵੀਂ ਚਲਾ ਜਾਊਗਾ। ਜੀ। ਸੋ ਬਿਲਕੁਲ ਜੀ ਉਹੀ ਰੂਪਰੇਖਾ ਸਾਹਮਣੇ ਆ ਗਈ ਆ। ਠੀਕ ਹੈ। 18 ਤਰੀਕ ਨੂੰ ਪੁਰਾਣੀ ਸੰਸਦ ਚੋਂ ਉਦਘਾਟਨੀ ਸੈਸ਼ਨ ਸ਼ੁਰੂਆਤ ਕਰਕੇ 19 ਤਰੀਕ ਨੂੰ ਇਸ ਸੈਸ਼ਨ ਨੂੰ ਨਵੇਂ ਸੰਸਦੀ ਭਵਨ 'ਚ ਲਿਆਇਆ ਜਾਊਗਾ। ਕਹਿੰਦੇ ਜੀ ਉਦੋਂ ਗਣੇਸ਼ ਚਤੁਰਥੀ ਆ, ਇਸ ਲਈ ਅਸੀਂ ਉੱਥੋਂ ਸ਼ੁਰੂਆਤ ਕਰਨੀ ਆ ਕਿ 18 ਸਤੰਬਰ ਨੂੰ ਮਤਲਬ ਪੁਰਾਣੇ 'ਚੋਂ ਸ਼ੁਰੂ ਕਰੋ, 19 ਸਤੰਬਰ ਨੂੰ ਗਣੇਸ਼ ਚਤੁਰਥੀ ਵਾਲੇ ਦਿਨ ਉੱਧਰ ਸ਼ਿਫਟ ਕਰ ਲਓ। ਉਸੇ ਦਿਨ ਨਵੇਂ ਸੰਸਦ ਭਵਨ ਦੇ ਵਿੱਚ ਮਤਲਬ ਕਿ ਸੈਸ਼ਨ ਸ਼ੁਰੂ ਹੋ ਜਾਊਗਾ। ਤੁਹਾਡੇ ਧਿਆਨ 'ਚ ਹੋਣਾ ਕਿ 28 ਮਈ ਨੂੰ ਲੰਘੀ 28 ਮਈ ਨੂੰ ਨਰਿੰਦਰ ਮੋਦੀ ਨੇ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ ਕੀਤਾ ਸੀ। ਉਸ ਉਦਘਾਟਨ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਗਏ ਸੀ। ਪਰ ਅੱਜ ਆਪਾਂ ਜਿਹੜੀ ਗੱਲ ਕਰਨ ਲਈ ਬੈਠੇ ਹਾਂ ਕਿ ਆਪਾਂ ਪਹਿਲਾਂ ਵੀ ਸ਼ਾਇਦ ਇੱਕ ਦੋ ਵਾਰ ਗੱਲ ਕੀਤੀ ਹੈ ਕਿ ਮਾਇਆਵਤੀ ਦੀ ਸਰਕਾਰ ਸੀ ਯੂਪੀ ਦੇ ਵਿੱਚ। ਠੀਕ ਹੈ ਜੀ। ਤੇ ਉਹਨੇ ਸੜਕਾਂ, ਗਲੀਆਂ, ਮੁਹੱਲਿਆਂ, ਪਾਰਕਾਂ, ਹਰ ਥਾਵਾਂ ਤੇ ਹਾਥੀ ਲਵਾਤਾ ਸੀ। ਤੇ ਉਹੀ ਵਰਤਾਰਾ ਭਾਜਪਾ ਕਰਦੀ ਜਾ ਰਹੀ ਆ। ਮੌਕਾ ਮਿਲੇ ਅਯੋਧਿਆ ਦੇ ਵਿੱਚ ਚੌਂਕ ਬਣਾਉਣ ਦਾ ਮੌਕਾ ਮਿਲੇ ਕਮਲ ਦਾ ਫੁੱਲ, ਹੈਨਾ, ਤੇ ਇੱਥੇ ਜੀ ਹੁਣ ਕਹਿੰਦੇ ਜੀ ਕਿ G20 ਸੰਮੇਲਨ ਉਹਦੇ ਲੋਗੋ ਦੇ ਵਿੱਚ ਵੀ ਕਮਲ ਦਾ ਫੁੱਲ, ਤੇ ਤਾਂ ਵੀ ਢਿੱਡ ਨਹੀਂ ਭਰਿਆ। ਅਗਲੇ ਕਹਿੰਦੇ ਕਿ ਜੀ ਆ ਨਵੀਂ ਸੰਸਦ ਦੇ ਵਿੱਚ ਜਿਹੜੇ ਅਧਿਕਾਰੀ ਆਉਣਗੇ ਉਹ ਗੁਲਾਬੀ ਕਮਲ ਦੇ ਫੁੱਲਾਂ ਵਾਲੀਆਂ ਕਮੀਜ਼ਾਂ ਪਾ ਕੇ ਆਉਣਗੇ। ਠੀਕ ਹੈ। ਇਹ ਡਰੈਸ ਕੋਡ ਬਣਾਇਆ ਜੀ। ਜੀ, ਅੱਛਾ। ਦੋ ਚੀਜ਼ਾਂ ਨੇ। ਨਵੀਂ ਸੰਸਦ ਦੇ ਵਿੱਚ 3 ਤਰ੍ਹਾਂ ਦੀਆਂ ਤੈਨਾਤੀਆਂ ਹੋਣੀਆਂ, ਇੱਕ ਅਧਿਕਾਰੀ ਪੱਧਰ ਦੀਆਂ, ਹਾਂਜੀ, ਇੱਕ ਜਿਹੜੇ ਮਤਲਬ ਕਿ ਮਾਰਸ਼ਲ ਹੁੰਦੇ ਨੇ ਉਹਨਾਂ ਦੇ ਪੱਧਰ ਦੀਆਂ, ਤੀਸਰੀ ਆ ਸੁਰੱਖਿਆ ਦਸਤਿਆਂ ਦੇ ਪੱਧਰ ਦੀਆਂ। ਜੇਕਰ ਮੈਂ ਪੜਾਅ ਦਰ ਪੜਾਅ ਗੱਲ ਕਰਾਂ ਤਾਂ ਜਿਹੜੇ ਤਾਂ ਅਧਿਕਾਰੀ ਤੈਨਾਤ ਹੋਣੇ ਆ, ਮੁਲਾਜ਼ਮ ਵੱਡੇ ਅਹੁਦਿਆਂ ਤੇ ਜਿਹੜੇ ਲੈ ਕੇ ਉਹ ਸਾਰਾ ਪ੍ਰਬੰਧ ਲਿਖਣ ਪੜ੍ਹਨ ਸਾਰਾ ਦੇਖ ਰੇਖ ਕਰਨੇ ਆ, ਤਾਂ ਉਹਨਾਂ ਦੀ ਬਕਾਇਦਾ ਡਰੈਸ ਕੋਡ ਤੈਅ ਕੀਤੀ ਗਈ ਹੈ ਜੀ। ਔਰ ਇਹ ਡਰੈਸ ਕੋਡ ਤੈਅ ਕਰਨ ਲਈ ਲੋਕ ਸਭਾ ਸਕੱਤਰੇਤ ਵੱਲੋਂ ਅੰਦਰੂਨੀ ਇੱਕ ਸੂਚਨਾ ਜਾਰੀ ਕੀਤੀ ਗਈ, ਜਨਤਕ ਸੂਚਨਾ ਨਹੀਂ ਹੈ, ਇੱਕ ਅੰਦਰੂਨੀ ਸੂਚਨਾ। ਠੀਕ ਹੈ ਜੀ। ਉਹ ਸੂਚਨਾ ਦੇ ਹਵਾਲੇ ਨਾਲ ਜਿਹੜੇ ਤੱਥ ਮੇਰੇ ਕੋਲ ਨੇ, ਉਹ ਤੱਥ ਇਸ ਗੱਲ ਦੇ ਦਮ ਭਰਦੇ ਨੇ ਕਿ ਉੱਚ ਅਫਸਰਾਂ ਤੋਂ ਲੈ ਕੇ ਨਵੀਂ ਸੰਸਦ 'ਚ ਤੈਨਾਤ ਹੋਣ ਵਾਲੇ ਆਮ ਅਧਿਕਾਰੀਆਂ ਲਈ ਬਕਾਇਦਾ ਡਰੈਸ ਕੋਡ ਬਣਾਇਆ ਗਿਆ ਕਿ ਤੁਸੀਂ ਭਾਈ ਖਾਕੀ ਰੰਗ ਦੀ ਪੈਂਟ ਪਾਓਗੇ ਹੁਣ। ਠੀਕ ਹੈ ਜੀ। ਖਾਕੀ ਰੰਗ ਦੀ ਪੈਂਟ, ਯਾਦ ਹੋਣਾ ਨਿੱਕਰ ਤੋਂ ਪੈਂਟ ਬਣ ਗਈ ਹੁਣ RSS ਦੀ ਖਾਕੀ। ਜੀ, ਪਹਿਲਾਂ ਖਾਕੀ ਨਿੱਕਰ ਪਾਉਂਦੇ ਸੀ ਇਹ, ਤੇ ਹੁਣ ਖਾਕੀ ਪੈਂਟ ਪਾਉਂਦੇ ਨੇ। ਉਹ ਖਾਕੀ ਪੈਂਟ ਹੁਣ ਭਾਰਤ ਦੇ ਸੰਸਦ ਦੇ ਵਿੱਚ ਤੈਨਾਤ ਹੋਣ ਵਾਲੇ ਅਧਿਕਾਰੀ ਪਾਉਣਗੇ। ਮਤਲਬ ਉਹਨੂੰ RSS ਦਾ ਰੂਪ ਰੰਗ ਵੀ ਦੇਣਾ, ਫਿਰ ਉਹਨੂੰ ਪਾਰਟੀ ਦਾ ਰੰਗ ਚੜਾਉਣਾ। ਇਸ ਲਈ ਉੱਪਰੋਂ ਜਿਹੜਾ ਉਹ ਪੈਂਟ ਦੇ ਉੱਪਰੋਂ ਝੱਗਾ ਪਾਉਣ, ਉਹ ਚਾਹੇ ਚਿੱਟੇ ਮਤਲਬ ਕਿ ਉਹਦੇ ਵਾਲਾ ਹੋਵੇ, ਪਰ ਉਹਦੇ ਉੱਤੇ ਜਿਹੜਾ ਛਾਪਾ ਹੋਊਗਾ ਉਹ ਗੋਲ ਚੱਕਰਾਂ ਦੇ ਵਿੱਚ ਗੁਲਾਬੀ ਰੰਗ ਦੇ ਫੁੱਲਾਂ ਬਣੀਆਂ ਕਮੀਜ਼ਾਂ ਹੋਣਗੀਆਂ। ਠੀਕ ਹੈ। ਦੱਸਣ ਵਾਲਿਆਂ ਨੇ ਸਾਨੂੰ ਕਮੀਜ਼ਾਂ ਦੇ ਸੈਂਪਲ ਵੀ ਭੇਜੇ ਨੇ, ਕਿਆ ਚੱਕੋ ਬਾਈ ਆਹ ਕਮੀਜ਼ਾਂ ਪਾਉਣੀਆਂ ਨੇ ਅਸੀਂ। ਸੋ ਜੀ ਗੁਲਾਬੀ ਰੰਗ ਦੇ ਫੁੱਲ ਬਣੇ ਹੋਣਗੇ, ਕਮਲ ਦੇ ਫੁੱਲ। ਠੀਕ ਹੈ ਜੀ। ਸੋ ਖਾਕੀ ਪੈਂਟ ਤੇ ਗੂੜੇ ਗੁਲਾਬੀ ਰੰਗ ਦੀਆਂ
ਕਮਲ ਦੇ ਫੁੱਲ ਵਾਲੀਆਂ ਕਮੀਜ਼ਾਂ ਤੇ ਉੱਪਰੋਂ ਜੈਕਟ ਪਾਈ ਹੋਊਗੀ ਲਾਈਟ ਗੁਲਾਬੀ ਰੰਗ ਦੀ। ਸੋ ਜੀ ਆਹ ਡਰੈਸ ਕੋਡ ਬਣਾਇਆ ਗਿਆ। ਇਸੇ ਤਰ੍ਹਾਂ ਮਤਲਬ ਕਿ ਨਵੀਂ ਸੰਸਦ ਦੇ ਵਿੱਚ ਜਿਹੜੇ ਮਾਰਸ਼ਲ ਤਾਇਨਾਤ ਹੋਣਗੇ ਉਹਨਾਂ ਦੇ ਲਈ ਕਿਹਾ ਗਿਆ ਕਿ ਮਣੀਪੁਰੀ ਪੱਗ ਬੰਨਣੀ ਪਊਗੀ ਜੀ ਉਹਨਾਂ ਨੂੰ, ਉਹ ਉਸ ਰੂਪ ਚ ਆਉਣਗੇ। ਜਾਂ ਫਿਰ ਜਿਹੜੇ ਸੁਰੱਖਿਆ ਦਸਤੇ ਤਾਇਨਾਤ ਹੁੰਦੇ ਆ, ਹੁਣ ਤੱਕ ਅਸੀਂ ਦੇਖਦੇ ਆਏ ਪ੍ਰਵੀਨ ਜੀ, ਜਿਹੜੇ BVIP ਜਾਂ BIP ਜਾਂ ਸੰਸਦ ਚ ਜਾਂ ਇਹਨਾਂ ਲੀਡਰਾਂ ਦੇ ਨਾਲ ਜਿਹੜੇ ਸੁਰੱਖਿਆ ਦਸਤੇ ਤਾਇਨਾਤ, ਉਹਨਾਂ ਨੇ ਜਿਵੇਂ ਸਪਾਰੀ ਸੂਟ ਪਾਏ ਹੁੰਦੇ ਆ ਨਾ, ਹੁਣ ਉਹਨਾਂ ਦੀ ਉਹ ਡਰੈਸ ਵੀ ਖਤਮ ਕਰਤੀ। ਉਹਨਾਂ ਦੀ ਫੌਜੀਆਂ ਵਰਗਾ ਪਹਿਰਾਵਾ ਹੋਊਗਾ ਹੁਣ ਉਹਨਾਂ ਸਾਰਿਆਂ ਦਾ। ਜੀ ਜੀ। ਸੋ ਇਸ ਤਰੀਕੇ ਦੇ ਵਿੱਚੋਂ ਸਭ ਤੋਂ ਅਹਿਮ ਹੈ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਕਮਲ ਦੇ ਫੁੱਲ ਵਾਲੀਆਂ ਕਮੀਜ਼ਾਂ ਪਾਉਣਗੇ। ਇੱਥੋਂ ਅੰਦਾਜ਼ਾ ਲਾ ਲਓ। ਸੋ ਇਹ 4 ਮੰਜ਼ਿਲਾ ਬਿਲਡਿੰਗ ਹੈ ਜੀ ਨਵੀਂ, ਜਿਹੜੀ ਮਤਲਬ ਨਵੀਂ ਸੰਸਦ ਹੈ ਸਾਡੀ, ਹੈ ਨਾ। ਇਹਦਾ ਕਹਿੰਦੇ ਖਾਸ ਗੱਲ ਇਹ ਹੈ ਕਿ ਭੁਚਾਲ ਦਾ ਇਹਦੇ ਪਰ ਅਸਰ ਨਹੀਂ ਹੁੰਦਾ। ਔਰ 64,500 ਵਰਗ ਮੀਟਰ ਦੀ ਆ, ਮਤਲਬ ਪੁਰਾਣੀ ਸੰਸਦ ਨਾਲੋਂ 17,000 ਵਰਗ ਮੀਟਰ ਵੱਡੀ ਆ। ਤੇ 3 ਦਰਵਾਜ਼ੇ ਨੇ ਜੀ, ਗਿਆਨ ਦਰਵਾਜ਼ਾ, ਸ਼ਕਤੀ ਦਰਵਾਜ਼ਾ ਤੇ ਕਰਮ ਦਰਵਾਜ਼ਾ। ਇਹਨਾਂ ਦੇ ਵਿੱਚੋਂ ਜੇ ਗਿਆਨ, ਕਰਮ ਤੇ ਸ਼ਕਤੀ ਲੱਭ ਜਵੇ ਤਾਂ ਦੱਸ ਦਿਓ, ਕਿਉਂਕਿ ਵਿਰੋਧੀ ਤਾਂ ਕਹਿੰਦੇ ਜੀ ਇੱਥੋਂ ਭਾਜਪਾ ਹੀ ਲੱਭਣੀ ਆ ਅਜੇ ਤਾਂ। ਉਹ ਕਹਿੰਦੇ ਕਿ ਨਵੀਂ ਸੰਸਦ ਸਾਰੇ ਸੰਸਦ ਮੈਂਬਰਾਂ ਲਈ ਹੁੰਦੀ ਹੈ, ਕਿਸੇ ਇੱਕ ਪਾਰਟੀ ਲਈ ਥੋੜਾ, ਕਿਸੇ ਇੱਕ ਸੋਚ ਲਈ ਥੋੜਾ, ਦੇਸ਼ ਦੀ ਸੋਚ ਦਾ ਸਥਾਨ ਹੈ। ਸੋ ਤੁਸੀਂ ਕਾਂਗਰਸ ਤੇ ਵਿਰੋਧੀ ਦਲਾਂ ਨੇ ਸਵਾਲ ਖੜਾ ਕੀਤਾ ਪ੍ਰਵੀਨ ਜੀ। ਉਹ ਕਹਿੰਦੇ ਜੀ ਸਾਨੂੰ ਇਹ ਦੱਸ ਦਿਓ ਬਸ ਕਿ ਨਵੀਂ ਸੰਸਦ ਦੇ ਵਿੱਚ ਜਿਹੜੀਆਂ ਵਰਦੀਆਂ ਲਾਈਆਂ ਜਾ ਰਹੀਆਂ, ਜਿਹੜਾ ਪਹਿਰਾਵਾ ਲਾਇਆ ਜਾ ਰਿਹਾ, ਉਹਦੇ ਵਿੱਚ ਕਮਲ ਦਾ ਫੁੱਲੇ ਕਿਉਂ ਆ? ਕੋਈ ਹੋਰ ਫੁੱਲ ਨਹੀਂ ਹੈਗਾ ਦੇਸ਼ ਖੜਦਾ ਜੀ? ਸਹੀ ਹੈ। ਜਾਂ ਉਹਦੇ ਪਰ ਸ਼ੇਰ ਦੀ, ਚਿੱਤੇ ਦੀ ਜਾਂ ਮੋਰ ਦੀ ਉਹਦੀ ਫੋਟੋ ਕਿਉਂ ਨਾ ਲੱਗੀ? ਕਮਲ ਦਾ ਫੁੱਲੇ ਕਿਉਂ ਲੱਗਿਆ? ਉਹ ਕਹਿੰਦੇ ਤੁਸੀਂ ਤਾਂ G20 ਨਹੀਂ ਛੱਡਿਆ, ਉਹ ਚ ਵੀ ਕਮਲ ਦਾ ਫੁੱਲ। ਕਹਿੰਦੇ ਦੱਸ ਦਿਓ ਸਾਨੂੰ ਕਿ ਕੀ ਕਮਲ ਦਾ ਫੁੱਲ ਰਾਸ਼ਟਰੀ ਫੁੱਲ ਹੈ? ਸੋ ਮੈਨੂੰ ਲੱਗਦਾ ਕਾਂਗਰਸ ਨੇ, ਵਿਰੋਧੀ ਦਲਾਂ ਨੇ ਇਹ ਸਵਾਲ ਪੁੱਛ ਕੇ ਕਿ ਕੀ ਇਹ ਰਾਸ਼ਟਰੀ ਫੁੱਲ ਹੈ, BJP ਨੂੰ ਇੱਕ ਹੋਰ ਲੋਕ ਸਭਾ ਚ, ਰਾਜ ਸਭਾ ਚ ਏਜੰਡਾ ਲਿਆਉਣ ਦਾ ਥਾਂ ਦਿੱਤਾ ਕਿ ਭਾਈ ਹੁਣ ਇਹ ਵੀ ਏਜੰਡਾ ਲਿਆਓ, ਕਮਲ ਦੇ ਫੁੱਲ ਨੂੰ ਰਾਸ਼ਟਰੀ ਫੁੱਲ ਦਾ ਦਰਜਾ ਦੇ ਦਿਓ। ਸੋ ਹੁਣ ਇਸ ਮੁੱਦੇ ਤੇ ਵੀ ਆ ਸਕਦੇ ਨੇ। ਸੋ ਉਹਨਾਂ ਨੇ ਹਰ ਚੀਜ਼ ਦਾ ਹਥਿਆਰ ਬਣਾਉਣਾ ਹੁੰਦਾ। ਪਰ ਇਹ ਸਭ ਦੇ ਵਿਚਾਲੇ ਸੋਨੀਆ ਗਾਂਧੀ ਦੀ ਚਿੱਠੀ ਖਾਸੀ ਚਰਚਾ ਚ ਹੈ, ਜਿਹੜੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਸ 5 ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਲਈ ਲਿਖੀ ਸੀ ਕਿ 9 ਏਜੰਡਿਆਂ ਚ, ਜਿਨ੍ਹਾਂ ਚ ਉਹਨਾਂ ਨੇ ਗੱਲ ਕੀਤੀ ਸੀ ਕਿ ਮਹਿੰਗਾਈ ਤੇ ਗੱਲ ਕਰੋ, ਮਣੀਪੁਰ ਤੇ ਗੱਲ ਕਰੋ, ਭਾਰਤ ਚੀਨ ਦੇ ਜਿਹੜੇ ਟਕਰਾਵ ਨੇ ਉਹਦੇ ਉੱਪਰ ਗੱਲ ਕਰੋ, ਉਹਨਾਂ ਤੇ ਬਹਿਸ ਕਰਾਓ। ਪਰ ਉਹਦਾ ਕੋਈ ਜਵਾਬ ਨਹੀਂ। ਜਵਾਬ ਆ ਰਿਹਾ ਜੀ ਅੰਦਰੂਨੀ ਗੁਪਤ ਚਿੱਠੀਆਂ ਦੇ ਰਾਹੀਂ ਕਿ ਭਾਈ ਕਮਲ ਦੇ ਫੁੱਲਾਂ ਵਾਲੀਆਂ ਕਮੀਜ਼ਾਂ ਪਾਓ ਤੇ ਖਾਕੀ ਪੈਂਟ ਪਾਓ। ਆਹ ਹੋਊਗਾ ਜੀ ਨਵੀਂ ਸੰਸਦ ਦਾ ਸਰੂਪ। ਜੀ ਜੀ ਜੀ।